मैं इत्थे आया कोई लंगर छकन आया होया, मैं कोई मटर पनीर खाण आया होया, ਜਾਂ मैं गुरु दी आदत दी खुशी ਲੈਣ ਆਇਆ, मैं अपने गुरु ਨੂੰ ਮਿਲਣ ਆਇਆ ਇੱਥੇ। मैं ਕਹਿੰਦਾ ਆਮ ਬੰਦੇ ਨੂੰ ਕਹਿ ਵੀ ਦਈਏ ਨਾ ਦਾੜੀ ਕੇਸ ਰੱਖ ਲਾ ਤੇ ਉਹ ਵੀ ਕਹੂਗਾ ਯਾਰ ਗੁਰਦੁਆਰੇ ਵਾਲੇ ਦਾ ਐ ਕਰਕੇ ਦਾਰੂ ਪੀ ਲੈਂਦੇ ਆ। ਪਰ ਅਸੀਂ ਉਹਨਾਂ ਵੱਲ ਵੇਖ ਕੇ ਨਹੀਂ ਬਣਨਾਗਾ, ਅਸੀਂ ਸਿੱਖ ਬਣਨਾ ਆਪਦੇ ਇਤਿਹਾਸ ਵੱਲ ਵੇਖ ਕੇ। ਨੌਜਵਾਨ ਇੱਥੇ ਕਿੰਨੇ ਜੋਸ਼ ਦੇ ਵਿੱਚ ਆਉਂਦੇ ਆ। ਅਖੀਰ ਤਾਂ ਉਹ ਘਰੋਂ ਤਾਂ ਇਹੀ ਕਹਿ ਕੇ ਆਉਂਦੇ ਆ ਵੀ ਅਸੀਂ ਛੋਟੇ ਸਾਹਿਬਜ਼ਾਦੇ ਸ਼ਹੀਦੀ ਦਿਨ ਤੇ ਚੱਲੇ ਆ। ਅੰਦਰ ਜੋਸ਼ ਤਾਂ ਹੈਗਾ, ਪਰ ਉਹਨੂੰ ਜਿਹੜਾ ਰੰਗ ਦੇਣਾ ਉਹ ਕਿਵੇਂ ਦੇਣਾ। ਇਕੱਲਾ ਕਿਤੇ ਉਹ ਲੰਗਰ ਖਾ ਕੇ ਨਾ ਮੁੜ ਜਾਣ, ਉਹਨਾਂ ਤੇ ਥੋੜਾ ਜਿਹਾ ਇਹ ਰੰਗ ਚੜਾਇਆ ਜਾਵੇ, ਉਹਨਾਂ ਨੂੰ ਦੱਸਿਆ ਜਾਵੇ। ਉਹ ਜਦੋਂ ਹੱਥ ਲਾਉਣ ਆਦੇ ਕੇਸਾਂ ਨੂੰ ਤੇ ਕਹਿਣ ਹਾਏ ਕਿੱਥੇ ਗਏ ਮੇਰੇ ਸੋਹਣੇ ਦਸਤਾਰ, ਹਾਏ ਕਿੱਥੇ ਗਏ ਮੇਰੇ ਸੋਹਣੇ ਕੇਸ। ਅਸੀਂ ਕਿਸੇ ਵੱਲ ਵੇਖ ਕੇ ਨਹੀਂ ਸਿੱਖ ਬਣੇਗੇ, ਅਸੀਂ ਨਾ ਹੀ ਕਿਸੇ ਨੂੰ ਪੁੱਛ ਕੇ ਸਿੱਖ ਬਣੇ ਕਿਸੇ ਸੰਸਥਾ ਨੂੰ। ਅਸੀਂ ਜੇ ਸਾਡਾ ਕੋਈ ਰੋਲ ਮਾਡਲ ਹੈ ਤੇ ਉਹ ਸਾਹਿਬਜ਼ਾਦੇ ਆ। ਸਾਡਾ ਕੋਈ ਰੋਲ ਮਾਡਲ ਆ ਤਾਂ ਕਲਗੀਆਂ ਵਾਲਾ। ਲਾਲਚੀ ਲੋਕ ਹੈ, ਉਹ ਅੱਜ ਵੀ ਛੱਡ ਕੇ ਗਏ, ਕੱਲ ਵੀ ਛੱਡ ਕੇ ਗਏ, ਤੇ ਮੈਂ ਇਹ ਵੀ ਗੱਲ ਦੱਸਦਾ ਉਹ ਬਦਾਵੇ ਵੀ ਪੜਵਾਉਣਗੇ। ਇੱਕ ਵਕਤ ਆਊਗਾ ਬਦਾਵੇ ਵੀ ਪੜਵਾਉਣਗੇ। ਗੁਰੂ ਸਾਹਿਬ ਦੀਆਂ ਝੋਲੀਆਂ ਤੋਂ ਬਿਨਾਂ ਉਹਨਾਂ ਨੂੰ ਢੋਈ ਨਹੀਂ ਮਿਲਣੀ ਕਿਤੇ। ਇੱਕ ਕੈਦ ਛੁੱਟ ਜਾਣ ਤੇ ਅਰਸ਼ਦੀਪ ਨੂੰ ਖਾਲਿਸਤਾਨੀ ਕਹਿਣਾ ਬਹੁਤ ਸੌਖਾ ਹੈ, ਪਰ ਜੇ ਅਸੀਂ ਇਹੀ ਸਾਡੀ ਕਮਿਊਨਿਟੀ ਨੇ ਸਾਰੇ ਹੀ ਸਾਡੇ BCCI ਦੇ ਵਿੱਚ ਸਾਡੇ ਕੋਈ ਸਿੱਖ ਬੈਠੇ ਹੁੰਦੇ ਤੇ ਉਹ ਕਿਵੇਂ ਇਹ ਗੱਲ ਕਹਿਣ ਦਿੰਦੇ, ਕਿਵੇਂ ਟਰੋਲ ਹੋ ਜਾਂਦਾ ਇਹ ਸਾਰਾ। ਦੇਖੋ ਵੰਡ ਛਕੋ, ਕੇਵਲ ਲੰਗਰ ਹੀ ਨਾ ਵੰਡੋ, ਹਨਾ। ਵਿਦਿਆ ਵੀ ਵੰਡੀਏ ਤੇ ਜ਼ਰੂਰਤਮੰਦ ਨੂੰ ਕਿਰਤੀ ਬਣਾਈਏ। ਤੇ ਸਾਡੇ ਲਈ ਸਭ ਤੋਂ ਵੱਡੀ ਚੀਜ਼ ਹੈ ਸਟੱਡੀ, ਠੀਕ ਹੈ, ਉਹ ਬੜੀ ਜ਼ਰੂਰੀ ਹੈ। ਕਾਨਫਰੰਸਾਂ ਤੇ ਹਰੇਕ ਪਾਰਟੀ ਦੀਆਂ ਹਰੇਕ ਸੰਸਥਾ ਦੀਆਂ ਹੁੰਦੀਆਂ ਸੀਗੀਆਂ, ਜਿਹੜੀਆਂ ਤੁਸੀਂ ਕਹਿ ਰਹੇ ਹੋ 100 ਸਾਲ ਮਨਾ ਰਹੀਆਂ, ਉਹਨਾਂ ਦੀਆਂ ਵੀ ਕਾਨਫਰੰਸਾਂ ਹੁੰਦੀਆਂ ਸੀ। ਅਸੀਂ ਉਹਨਾਂ ਦਾ ਵੀ ਵਿਰੋਧ ਕਰ ਰਹੇ ਹਾਂ ਕਿਤੇ ਨਾ ਕਿਤੇ। ਸਕੂਲ ਬਣਾਓ ਉਹਦੇ, ਤੁਸੀਂ ਕਾਲਜ ਬਣਾਓ ਉਹਦੇ ਬੱਚਿਆਂ ਲਈ, ਉਹਨਾਂ ਲਈ ਹਸਪਤਾਲ ਬਣਾਓ ਜਿੱਥੇ ਸਿੱਖਾਂ ਦੇ ਇਲਾਜ ਹੋ ਸਕਣ, ਤਾਂ ਕਿ ਜਿਹੜਾ ਹੋਰ ਧਰਮਾਂ ਦੇ ਵਿੱਚ ਜਾ ਰਹੇ ਆ ਇੱਕ ਛੋਟੇ ਛੋਟੇ ਲਾਲਚ ਕਰਕੇ ਜਾ ਰਹੇ ਆ। ਕੁਝ ਹਜ਼ਾਰਾਂ ਹਾਂ, ਕੁਝ ਹਜ਼ਾਰਾਂ ਕਰਕੇ। ਕੀ ਸਿੱਖ ਕੌਮ ਕੋਲ ਕੋਈ ਹੈ ਨਹੀਂਗਾ? ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ। ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਮੌਜੂਦ ਹੈ ਅਤੇ ਖਾਸ ਤੌਰ ਤੇ ਕਵਰੇਜ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋਏ ਆ। ਇਸੇ ਮੌਕੇ ਦੇ ਉੱਪਰ ਸਾਡੇ ਨਾਲ ਸੰਗਤ ਜੁੜੀ ਹੈ। ਸੰਗਤ ਦੇ ਰੂਪ ਦੇ ਵਿੱਚ ਬੱਚੇ ਨੇ, ਬਜ਼ੁਰਗ ਨੇ, ਬੀਬੀਆਂ ਨੇ ਅਤੇ ਭਾਈ ਸਾਹਿਬ ਸਾਡੇ ਨਾਲ ਮੌਜੂਦ ਨੇ। ਇਹਨਾਂ ਨੇ ਹੱਥਾਂ 'ਚ ਤਖਤੀਆਂ ਫੜੀਆਂ ਹੋਈਆਂ ਨੇ। ਤਖਤੀਆਂ ਬਹੁਤ ਕੁਝ ਕਹਿੰਦੀਆਂ ਨੇ। ਭਾਈ ਸਾਹਿਬ ਸਾਡੇ ਨਾਲ ਨੇ, ਗੱਲਬਾਤ ਉਹਨਾਂ ਦੇ ਨਾਲ ਕਰਕੇ ਮੰਤਵ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਤਰੀਕੇ ਦੇ ਨਾਲ ਤਖਤੀਆਂ ਫੜ ਕੇ ਜੋਤੀ ਸਰੂਪ ਗੁਰਦੁਆਰਾ ਸਾਹਿਬ ਦੇ ਬਾਹਰ ਇਸ ਸਮੇਂ ਉਹ ਮੌਜੂਦ ਨੇ। ਕੀ ਕਾਰਨ ਨੇ, ਕੀ ਇਸ ਦੀ ਮਨਸ਼ਾ ਕੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਜਿਹੜੀਆਂ ਤਖਤੀਆਂ ਫੜੀਆਂ ਹੋਈਆਂ ਜੀ, ਇਹਨਾਂ ਤੇ ਵੰਗਾਰ ਹੈ, ਇੱਕ ਮੈਸੇਜ ਹੈ ਕਿ ਅਸੀਂ ਜਿਹੜੇ ਸਾਡੇ ਇੱਥੇ ਪਤਿਤ ਪੁਣੇ ਕਰਕੇ ਜਿਹੜੇ ਸਾਡੇ ਆ ਰਹੇ ਆ ਭਰਾ ਸਾਡੇ, ਹੈ ਨਾ, ਸਾਡੀਆਂ ਭੈਣਾਂ ਆ ਰਹੀਆਂ, ਉਹਨਾਂ ਨੂੰ ਸਮਝਾਇਆ ਜਾਵੇ ਕਿਸੇ ਨਾ ਕਿਸੇ ਢੰਗ ਨਾਲ। ਉਹਨਾਂ ਨੂੰ ਦੱਸਿਆ ਜਾਵੇ ਕਿ ਛੋਟੇ ਸਾਹਿਬਜ਼ਾਦਿਆਂ ਨੇ ਸਾਡੇ ਲਈ ਕੀ ਕੀਤਾ, ਕਿਉਂ ਕੀਤਾ ਤੇ ਕਿਵੇਂ ਕੀਤਾ। ਇਹ ਸਾਰਾ ਇੱਕ ਸਵਾਲ ਖੜੇ ਕਰਦੇ ਹਾਂ ਅਸੀਂ ਉਹਨਾਂ ਅੱਗੇ, ਤੇ ਜਿਹੜਾ ਅਸੀਂ ਉਹਨਾਂ ਤੋਂ ਜਵਾਬ ਮੰਗਦੇ ਹਾਂ ਤੇ ਫਿਰ ਇਹ ਤਖਤੀਆਂ ਵਿਖਾਈ ਦੀਆਂ ਉਹਨਾਂ ਨੂੰ ਜੀ ਅਸੀਂ। ਸੋ ਇਹ ਤਖਤੀਆਂ ਤੇ ਵੱਖ-ਵੱਖ ਤਰ੍ਹਾਂ ਦੇ ਸਲੋਗਨ, ਗੱਲਾਂ ਲਿਖੀਆਂ ਹੋਈਆਂ ਨੇ। ਹਾਏ ਕਿੱਥੇ ਗਈ ਮੇਰੀ ਸੋਹਣੀ ਦਸਤਾਰ, ਹਾਏ ਕਿੱਥੇ ਗਈ ਮੇਰੇ ਸੋਹਣੇ ਕੇਸ। ਇਹ ਗੱਲਾਂ ਜਿਹੜੀਆਂ ਲਿਖੀਆਂ ਨੇ ਕਿਤੇ ਨਾ ਕਿਤੇ ਅੰਦਰੋਂ ਸਾਡੇ ਵਰਗਿਆਂ ਨੂੰ ਝੰਜੋੜਦੀਆਂ ਜ਼ਰੂਰ ਨੇ ਕਿ ਅਸੀਂ ਕਿਹੜੇ ਰਾਹਾਂ ਤੇ ਪਏ ਆ। ਪਤਤ ਪੁਣੇ ਵੱਲ ਤੁਰੇ ਹੋਏ ਆ, ਅਸੀਂ ਕੇਸ ਕਤਲ ਕਰਵਾਉਂਦੇ ਆ। ਗੁਰੂ ਸਾਹਿਬ ਦਾ ਤਾਂ ਫਰਮਾਨ ਹੈ ਕਿ ਜਿਹੜਾ ਕੇਸਾਧਾਰੀ ਨਹੀਂ ਹੋ ਸਕਦਾ ਉਸ ਨੂੰ ਮੈਂ ਦਰਸ਼ਨ ਨਹੀਂ ਦੇਣੇ। ਇਹ ਜ਼ਰੂਰੀ ਹੈ। ਦੇਖੋ ਹੁਣ ਤੁਸੀਂ ਆਪਣੇ ਆਪ ਤੇ ਇੱਕ ਵੰਗਾਰ ਲੈ ਰਹੇ ਹੋ, ਤੇ ਜਿਹੜੇ ਨੌਜਵਾਨ ਇੱਥੇ ਕਿੰਨੇ ਜੋਸ਼ ਦੇ ਵਿੱਚ ਆਉਂਦੇ ਆ। ਅਖੀਰ ਤਾਂ ਉਹ ਘਰੋਂ ਤਾਂ ਇਹੀ ਕਹਿ ਕੇ ਆਉਂਦੇ ਆ ਵੀ ਅਸੀਂ ਛੋਟੇ ਸਾਹਿਬਜ਼ਾਦੇ ਸ਼ਹੀਦੀ ਦਿਨ ਤੇ ਚੱਲੇ ਆ। ਅੰਦਰ ਜੋਸ਼ ਤਾਂ ਹੈਗਾ, ਪਰ ਉਹਨੂੰ ਜਿਹੜਾ ਰੰਗ ਦੇਣਾ ਉਹ ਕਿਵੇਂ ਦੇਣਾ। ਤੇ ਇਕੱਲਾ ਕਿਤੇ ਉਹ ਲੰਗਰ ਖਾ ਕੇ ਨਾ ਮੁੜ ਜਾਣ, ਉਹਨਾਂ ਤੇ ਥੋੜਾ ਜਿਹਾ ਇਹ ਰੰਗ ਚੜਾਇਆ ਜਾਵੇ, ਉਹਨਾਂ ਨੂੰ ਦੱਸਿਆ ਜਾਵੇ। ਉਹ ਜਦੋਂ ਹੱਥ ਲਾਉਣ ਆਦੇ ਕੇਸਾਂ ਨੂੰ ਤੇ ਕਹਿਣ ਹਾਏ ਕਿੱਥੇ ਗਏ ਮੇਰੇ ਸੋਹਣੇ ਦਸਤਾਰ, ਹਾਏ ਕਿੱਥੇ ਗਏ ਮੇਰੇ ਸੋਹਣੇ ਕੇਸ। ਇਸ ਤਰ੍ਹਾਂ ਦੇ ਮੈਸੇਜ ਸਾਰੇ ਹੀ ਇਸ ਤਰ੍ਹਾਂ ਦੇ ਮੈਸੇਜ ਬਣਾਏ ਹੋਏ ਆ ਵੀ ਜਿਹੜੇ ਵੰਗਾਰ ਕਰਦੇ ਆ। ਇਹ ਤੁਹਾਨੂੰ ਹੋਰ ਵੀ ਨਾਲ ਨਾਲ ਮੈਸੇਜ ਪੜਾਉਣਾ, ਆ ਜਾਓ ਤੁਸੀਂ ਨਾਲ ਨਾਲ ਦੇਖਦੇ ਜਾਓ। ਵੀ ਜਿਵੇਂ ਇਹਦੇ ਵਿੱਚ ਲਿਖਿਆ ਹੋਇਆ, ਮੈਂ ਇੱਥੇ ਆਇਆ ਹਾਂ ਕਾਨਫਰੰਸ ਸੁਣ, ਲੰਗਰ ਛਕਣ ਜਾਂ ਗੁਰੂ ਦੀ ਖੁਸ਼ੀ ਲੈਣ। ਦੇਖੋ ਇਹ ਤੁਸੀਂ ਆਪੇ ਹੀ ਆਪਦੇ ਆਪ ਨੂੰ ਇੱਕ ਮੈਸੇਜ ਸਮਝੋਗੇ ਇਸ ਚੀਜ਼ ਨੂੰ ਵੀ ਮੈਂ ਕੀ ਕਰਨ ਆਇਆ ਇੱਥੇ। ਮੈਂ ਇੱਥੇ ਆਇਆ ਕੋਈ ਲੰਗਰ ਛਕਣ ਆਇਆ ਹੋਇਆ, ਮੈਂ ਕੋਈ ਮਟਰ ਪਨੀਰ ਖਾਣ ਆਇਆ ਹੋਇਆ, ਜਾਂ ਮੈਂ ਗੁਰੂ ਦੀ ਆਦਤ ਦੀ ਖੁਸ਼ੀ ਲੈਣ ਆਇਆ। ਮੈਂ ਆਪਣੇ ਗੁਰੂ ਨੂੰ ਮਿਲਣ ਆਇਆ ਇੱਥੇ, ਮੈਂ ਆਪਣੇ ਛੋਟੇ ਸਾਹਿਬਜ਼ਾਦਿਆਂ ਦਾ ਦਿਨ ਮਨਾਉਣ ਆਇਆ। ਉਹੀ ਮੈਸੇਜ ਇਹ ਵੰਗਾਰ ਦੇ ਰੂਪ ਦੇ ਵਿੱਚ ਇੱਕ ਸਾਹਮਣੇ ਖੜਾ ਹੁੰਦਾ ਸਾਡੇ, ਤੇ ਬੜੇ ਇਹ ਚੀਜ਼ ਨੂੰ ਪੜ੍ਹ ਕੇ ਸਾਡਾ ਅੰਦਰ ਝੰਜੋੜਿਆ ਜਾਂਦਾ। ਇਸੇ ਤਰ੍ਹਾਂ ਦਾ ਇੱਕ ਮੈਸੇਜ ਇਹ ਛੋਟਾ ਜਿਹਾ ਬੱਚਾ ਲੈ ਕੇ ਖੜਾ ਹੋਇਆ, ਜਿਹੜਾ ਤੁਸੀਂ ਆ ਪੜ੍ਹੋ। 40 ਸਿੰਘਾਂ ਨੇ ਆਪਣੇ ਬਦਾਵੇ ਪੜਵਾ ਕੇ ਘਰ ਵਾਪਸੀ ਕੀਤੀ। ਮੈਂ ਪ੍ਰਣ ਕਰਦਾ ਹਾਂ ਕਿ ਮੈਂ ਵੀ ਆਪਣਾ ਬਦਾਵਾ ਪੜਵਾ ਕੇ ਘਰ ਵਾਪਸੀ ਕਰਾਂਗਾ। ਹੁਣ ਦੇਖੋ ਕਿੱਡਾ ਵੱਡਾ ਇੱਕ ਮੈਸੇਜ ਹੈ ਇਹ। 40 ਸਿੰਘਾਂ ਨੇ ਬਦਾਵਾ ਪੜਵਾ ਲਿਆ, ਵਾਪਸੀ ਕਰ ਲਈ। ਹੁਣ ਜਦੋਂ ਮੇਰੀ ਵਾਰੀ ਆਈ
ਤੇ ਮੈਂ ਕਿਵੇਂ ਇਸ ਚੀਜ਼ ਨੂੰ ਲੈ ਕੇ ਪੜਾਂਗਾ ਕਿ ਹਾਂ ਮੈਂ ਵੀ ਵਾਪਸੀ ਕਰਾਂਗਾ ਤੇ ਕਰਾਂਗਾ। ਜਦੋਂ ਪੜਾਂਗਾ ਤੇ ਆਟੋਮੈਟਿਕ ਜੀ ਗੱਲ ਆ ਦਿਮਾਗ ਦੇ ਅੰਦਰ ਉਹ ਆਊਗੀ ਗੱਲ ਵੀ ਯਾਰ ਮੇਰੇ ਬਾਰੇ ਹੀ ਮੈਂ ਬੋਲ ਰਿਹਾ ਤੇ ਮੈਂ ਕਿਉਂ ਨਹੀਂ ਵਾਪਸੀ ਕਰ ਰਿਹਾ। ਫਿਰ ਭਾਈ ਸਾਹਿਬ ਇੱਥੇ ਇੱਕ ਗੱਲ ਹੈ, ਜਿਸ ਤਰ੍ਹਾਂ ਵਾਪਸੀ ਦੀ ਗੱਲ ਹੋ ਰਹੀ ਹੈ, ਤੁਸੀਂ ਤਾਂ ਵਗਾਰ ਆਪਣੇ ਹਿੱਸੇ ਦਾ ਯੋਗਦਾਨ ਪਾ ਰਹੇ ਹੋ, ਪਾਉਣਾ ਵੀ ਚਾਹੀਦਾ ਹੈ ਹਰ ਸਿੱਖ ਨੂੰ, ਪਰ ਗੱਲ ਇੱਥੇ ਆ ਕੇ ਰੁਕ ਜਾਂਦੀ ਹੈ ਕਿ ਸਿੱਖ ਸੰਸਥਾਵਾਂ ਨੂੰ ਜਿਹੜੀ ਭੂਮਿਕਾ ਨਿਭਾਉਣੀ ਚਾਹੀਦੀ ਸੀ ਕਈ ਵਾਰੀ ਉਹ ਨਹੀਂ ਨਿਭਾਉਂਦੀਆਂ। ਬਹੁਤ ਸਾਰੀਆਂ ਨਿਭਾਉਂਦੀਆਂ ਨੇ, ਉਹ ਅੱਗੇ ਨਹੀਂ ਆ ਪਾਉਂਦੀਆਂ, ਨਾਮ ਨਹੀਂ ਬਹੁਤ ਅੱਗੇ ਆਉਂਦਾ, ਪਰ ਜਿਨ੍ਹਾਂ ਦੀ ਮੁੱਖ ਤੌਰ ਤੇ ਜ਼ਿੰਮੇਵਾਰੀ ਹੈ, ਜਿਨ੍ਹਾਂ ਨੇ 100-100 ਸਾਲ ਮਨਾ ਲੈਣੇ ਆਪਣੀਆਂ ਸੰਸਥਾਵਾਂ ਦੇ, ਕਿਤੇ ਨਾ ਕਿਤੇ ਉਹਨਾਂ ਦੇ ਵੱਲੋਂ ਢਿੱਲ ਹੈ। ਫਿਰ ਅਸੀਂ ਕਹਿੰਦੇ ਆ ਕਿ ਦੂਸਰਾ ਧਰਮ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਬਹੁਤ ਪ੍ਰਫੁੱਲਿਤ ਹੋ ਰਿਹਾ ਹੈ। ਕਮੀ ਕਿੱਥੇ ਮੰਨਦੇ ਹੋ ਕਿ ਅਸੀਂ ਉਹ ਕੰਮ ਜਿਹੜਾ ਸਾਡੀਆਂ ਸਿਰਮੌਰ ਸੰਸਥਾਵਾਂ ਨੂੰ ਕਰ ਦੇਣਾ ਚਾਹੀਦਾ ਸੀ, ਹਰ ਇੱਕ ਸਿਰ ਤੇ ਦਸਤਾਰ ਹੋਣੀ ਚਾਹੀਦੀ ਸੀ, ਉਹਦੇ 'ਚ ਕਮੀ ਕਿਉਂ ਹੈ? ਅੱਜ ਕੱਲ੍ਹ ਕੇਸ ਘਟਾਉਣ ਵੱਲ ਬਹੁਤ ਅਸੀਂ ਤੁਰੇ ਹੋਏ ਹਾਂ, ਕਿਤੇ ਤਾਂ ਕੋਈ ਕਮੀ ਹੋਊਗੀ। ਪ੍ਰਚਾਰ ਦੀ ਕਮੀ ਹੈ, ਕਿਹੜੀ ਚੀਜ਼ ਦੀ ਕਮੀ? ਨਾ ਤਾਂ ਇੱਥੇ ਪ੍ਰਚਾਰ ਦੀ ਕਮੀ ਹੈ ਜੀ। ਜਿਵੇਂ ਤੁਸੀਂ ਸੰਸਥਾਵਾਂ ਦੀ ਗੱਲ ਕੀਤੀ, ਸਮਝ ਮੈਨੂੰ ਵੀ ਹੈ ਤੁਸੀਂ ਕਿਹੜੀ ਸੰਸਥਾ ਬਾਰੇ ਗੱਲ ਕਰ ਰਹੇ ਹੋ। ਸਭ ਤੋਂ ਵੱਡੀ ਸਿਰਮੌਰ ਸੰਸਥਾ ਸਾਡੀ ਹੈਗੀ ਹੈ। ਦੇਖੋ ਅਸੀਂ ਕਿਸੇ ਵੱਲ ਵੇਖ ਕੇ ਨਹੀਂ ਸਿੱਖ ਬਣੇਗੇ, ਅਸੀਂ ਨਾ ਹੀ ਕਿਸੇ ਨੂੰ ਪੁੱਛ ਕੇ ਸਿੱਖ ਬਣੇ ਕਿਸੇ ਸੰਸਥਾ ਨੂੰ। ਅਸੀਂ ਜੇ ਸਾਡਾ ਕੋਈ ਰੋਲ ਮਾਡਲ ਹੈ ਤੇ ਉਹ ਸਾਹਿਬਜ਼ਾਦੇ ਹੈ, ਸਾਡਾ ਕੋਈ ਰੋਲ ਮਾਡਲ ਹੈ ਤਾਂ ਕਲਗੀਆਂ ਵਾਲਾ ਹੈ। ਜੇ ਅਸੀਂ ਕੁਝ ਕਰਨਾ ਚਾਹੁੰਦੇ, ਦੇਖੋ ਮੈਂ ਕਾਨਫਰੰਸਾਂ ਦਾ ਵਿਰੋਧ ਤੁਹਾਨੂੰ ਪਹਿਲਾਂ ਵੀ ਆਖਿਆ, ਕਾਨਫਰੰਸਾਂ ਤੇ ਹਰੇਕ ਪਾਰਟੀ ਦੀਆਂ, ਹਰੇਕ ਸੰਸਥਾ ਦੀਆਂ ਹੁੰਦੀਆਂ ਸੀਗੀਆਂ। ਜਿਹੜੀਆਂ ਤੁਸੀਂ ਕਹਿ ਰਹੇ ਹੋ 100 ਸਾਲ ਮਨਾ ਰਹੀਆਂ, ਉਹਨਾਂ ਦੀਆਂ ਵੀ ਕਾਨਫਰੰਸਾਂ ਹੁੰਦੀਆਂ ਸੀ। ਅਸੀਂ ਉਹਨਾਂ ਦਾ ਵੀ ਵਿਰੋਧ ਕਰ ਰਹੇ ਹਾਂ ਕਿਤੇ ਨਾ ਕਿਤੇ। ਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਸਾਡੇ ਅੰਦਰ ਚੰਗਿਆਰੀ ਹੈ ਜਿਹੜੀ, ਉਹ ਅਸੀਂ ਖੁਦ ਬਾਲਣੀ ਹੈ, ਨਾ ਕਿ ਅਸੀਂ ਜੇ ਸਾਨੂੰ ਭੁੱਖ ਲੱਗੀ ਹੈ ਨਾ ਤੇ ਅਸੀਂ ਭੁੱਖ ਆਪਣੀ ਆਪ ਮਿਟਾਉਣੀ ਹੈ, ਨਾ ਕਿ ਅਸੀਂ ਕਿਸੇ ਤੋਂ ਮੰਗਣ ਜਾਣਾ। ਸਾਡੇ ਗੁਰੂ ਨੇ ਸਾਨੂੰ ਇਹ ਨਹੀਂ ਸਿਖਾਇਆ ਕਿ ਕਿਸੇ ਸੰਸਥਾ ਵੱਲ ਵੇਖੀਏ। ਸੰਸਥਾਵਾਂ ਪਹਿਲਾਂ ਵੀ ਤੰਗ ਕਰਦੀਆਂ ਆਈਆਂ ਸਾਨੂੰ। ਭਾਈ ਸਾਹਿਬ ਇੱਥੇ ਮੈਂ ਉਹ ਤੁਹਾਡੀ ਗੱਲ ਠੀਕ ਹੈ, ਪਰ ਮੈਂ ਇੱਥੇ ਇਹ ਗੱਲ ਪੁੱਛ ਰਿਹਾ ਕਿ ਠੀਕ ਹੈ ਕਰਨਾ ਅਸੀਂ ਆਪ ਹੈ, ਪਰ ਸਾਨੂੰ ਪ੍ਰਫੁੱਲਿਤ ਤਾਂ ਕਰਨਾ ਹੈ ਨਾ। ਸਾਨੂੰ ਇਸ ਸਾਡੇ ਗੁਰੂਆਂ ਦਾ ਇਤਿਹਾਸ ਦੱਸਣਾ ਹੈ, ਸਾਨੂੰ ਦਾਦੇ ਦਾਦੀਆਂ ਨੇ ਤਾਂ ਜਿੰਨਾ ਦੱਸਣਾ ਸੀ ਉਹਨਾਂ ਨੇ ਦੱਸਿਆ, ਪਰ ਵੱਡੇ ਪੱਧਰ ਤੇ ਜਿਹੜੀ ਚੀਜ਼ ਦਾ ਪ੍ਰਚਾਰ ਕਰਨਾ ਸੀ ਕਿ ਸਾਡੇ ਛੋਟੇ ਸਾਹਿਬਜ਼ਾਦਿਆਂ ਨੇ ਤਸੀਹੇ ਝੱਲੇ, ਵੱਡੇ ਸਾਹਿਬਜ਼ਾਦੇ ਕਿਸ ਤਰ੍ਹਾਂ ਦੇ ਨਾਲ ਜੰਗ ਦੇ ਮੈਦਾਨ ਦੇ ਵਿੱਚ ਜੂਝਦੇ ਹੋਏ ਸ਼ਹੀਦੀਆਂ ਉਹਨਾਂ ਨੇ ਪਾਈਆਂ, ਗੁਰੂ ਸਾਹਿਬ ਫਿਰ ਵੀ ਟਸ ਤੋਂ ਮਸ ਨਹੀਂ ਹੋਏ, ਮਾੜਾ ਜਿਹਾ ਵੀ ਡੋਲੇ ਨਹੀਂ। ਇਹ ਸਾਰੀਆਂ ਗੱਲਾਂ ਜਦੋਂ ਉਹਨਾਂ ਨੂੰ ਪਤਾ ਲੱਗਣਗੀਆਂ, ਅੰਦਰ ਆਪ ਝੰਜੋੜਿਆ ਜਾਊ, ਪਰ ਉਹ ਉਸ ਪੱਧਰ ਤੇ ਨਹੀਂ ਪਹੁੰਚ ਰਹੀਆਂ ਆਮ ਲੋਕਾਂ ਤੱਕ, ਆਮ ਸੰਗਤ ਤੱਕ। ਇਹਦੇ ਪਿੱਛੇ ਦੀ ਕਮੀ ਕਮੀ ਜੀ ਇਹ ਸਾਰੀ ਸੰਗਤ ਨੂੰ ਪਤਾ ਹੀ ਹੈ, ਤੁਹਾਡੀ ਜਿਹੜੀ ਬਾਹਰ ਬੈਠੀ ਸੰਗਤ ਆ ਉਹਨੂੰ ਵੀ ਪਤਾ ਹੈ ਤੇ ਸਾਨੂੰ ਵੀ ਪਤਾ ਹੈ ਵੀ ਜੇ ਅਸੀਂ ਗੱਲ ਕਰੀਏ ਵੀ ਅਸੀਂ ਜੇ ਇੱਕ ਸੰਸਥਾ ਵੱਲ ਵੇਖਦੇ ਰਹੇ ਤੇ ਅਸੀਂ ਕੱਖ ਵੀ ਨਹੀਂ ਕਰ ਪਾਵਾਂਗੇ। ਜਿਹੜੀ ਕਮੀ ਹੈਗੀ ਉਹਨੂੰ ਹੋਰ ਵਧਾ ਲਾਂਗੇ, ਕਿਉਂਕਿ ਇਹ ਜਿਹੜੇ ਅਸੀਂ ਕਹਿੰਦੇ ਗੁਲਾਮੀ, ਅਸੀਂ ਉਹ ਗੁਲਾਮੀ ਦੀ ਸੰਸਥਾ ਦੇ ਵਿੱਚ ਫਸੇ ਹੋਏ ਹਾਂ। ਅਸੀਂ ਜਦੋਂ ਵੀ ਕੋਈ ਇਲਜ਼ਾਮ ਦਿੰਦੇ ਹਾਂ, ਕੋਈ ਗੱਲ ਕਹਿੰਦੇ ਹਾਂ ਤੇ ਉਸ ਸੰਸਥਾ ਤੇ ਹੀ ਲੈ ਕੇ ਜਾਂਦੇ ਹਾਂ। ਜੇ ਕੋਈ ਮੈਂ ਕਹਿੰਦਾ ਆਮ ਬੰਦੇ ਨੂੰ ਕਹਿ ਵੀ ਦਈਏ ਨਾ ਦਾੜੀ ਕੇਸ ਰੱਖ ਲਾ, ਤੇ ਉਹ ਵੀ ਕਹੂਗਾ ਯਾਰ ਗੁਰਦੁਆਰੇ ਵਾਲੇ ਤਾਂ ਐ ਕਰਕੇ ਦਾਰੂ ਪੀ ਲੈਂਦੇ ਆ। ਪਰ ਅਸੀਂ ਉਹਨਾਂ ਵੱਲ ਵੇਖ ਕੇ ਨਹੀਂ ਬਣਨਾਗਾ, ਅਸੀਂ ਸਿੱਖ ਬਣਨਾ ਆਪਦੇ ਇਤਿਹਾਸ ਵੱਲ ਵੇਖ ਕੇ, ਆਪਦੀ ਸਿੱਖੀ ਵੱਲ ਵੇਖ ਕੇ, ਆਪਦੇ ਗੁਰੂ ਵੱਲ ਵੇਖ ਕੇ। ਇੱਥੇ ਤੁਸੀਂ ਕਈ ਜਗ੍ਹਾ ਦੇ ਉੱਤੇ ਇਹ ਚੀਜ਼ ਪੜ੍ਹੋਗੇ ਵੀ, ਮੇਰੇ ਕੋਲ ਇਸ ਤਰ੍ਹਾਂ ਦੇ ਮੈਸੇਜ ਵੀ ਹੈਗੇ ਆ ਕਿ ਅਸੀਂ ਜਿਹੜਾ ਆਪਣਾ ਨਾ ਵੰਗਾਰ ਬਣਾਈਏ ਵੀ ਇੰਨਾ ਪੜ੍ਹੀਏ, ਇੰਨੇ ਤਾਕਤਵਰ ਬਣੀਏ ਕਿ ਵਿਦਿਅਕ ਖੇਤਰਾਂ ਦੇ ਵਿੱਚ ਵੀ ਸਰਦਾਰ ਬਣੋ। ਇਹ ਅਸੀਂ ਐਸੇ ਕਰਕੇ ਮੈਸੇਜ ਬਣਾਇਆ ਵੀ ਅਸੀਂ ਕਿਸੇ ਦੀ ਗੁਲਾਮੀ ਨਾ ਕਰੀਏ। ਅੱਜ ਅਸੀਂ ਕਿਸੇ ਸੰਸਥਾ ਦੇ ਗੁਲਾਮ ਨਾ ਬਣ ਕੇ ਰਹਿ ਜੀ ਵੀ ਉਹ ਸੰਸਥਾ ਕਰੂਗੀ ਤੇ ਅਸੀਂ ਕਰਾਂਗੇ। ਦੇਖੋ ਅਸੀਂ ਵੱਡੇ ਪੱਧਰ ਦੇ ਉੱਤੇ ਲੰਗਰ ਲਗਾ ਸਕਦੇ ਹਾਂ, ਵੱਡੇ ਪੱਧਰ ਦੇ ਉੱਤੇ ਹਰ ਚੀਜ਼ ਹੋ ਰਹੀ ਹੈ। ਇੱਕ ਟਾਈਮ ਆਊਗਾ ਤੁਸੀਂ ਦੇਖੋਗੇ ਵੱਡੇ ਪੱਧਰ ਦੇ ਉੱਤੇ ਸਿੱਖਾਂ ਦੇ ਆਪਦੇ ਹਸਪੀਟਲ ਹੋਣਗੇ, ਆਪਦੇ ਇਹਨਾਂ ਦੇ ਸਕੂਲ ਹੋਣਗੇ, ਇਹਨਾਂ ਦੇ ਆਪਦੇ ਕਾਲਜ ਹੋਣਗੇ, ਤੇ ਉਹ ਵੱਡੇ ਪੱਧਰ ਤੇ ਹੋਣਗੇ ਨਾਲੇ, ਜਿੱਥੇ ਸਿੱਖਾਂ ਨੇ ਖੁਦ ਕਹਿਣਗੇ ਜਾ ਕੇ ਵੀ ਸਾਡੇ ਇਲਾਜ ਇੱਥੇ ਫ੍ਰੀ ਹੋ ਰਹੇ ਆ। ਦੇਖੋ ਆਉਣ ਵਾਲਾ ਟਾਈਮ ਇੱਕ ਵੇਟ ਹੈ, ਵੇਟ ਫॉर ਵਾਟ, ਤੁਸੀਂ ਦੇਖੋਗੇ ਇਹ ਚੀਜ਼। ਕੋਈ ਇਹ 'ਚ ਕੋਈ ਗੱਲ ਨਹੀਂ ਕਿ ਅੱਜ ਤੁਸੀਂ ਇਹ ਗੱਲ ਕਹਿ ਰਹੇ ਆ ਆਪਾਂ, ਪਰ ਇੱਕ ਟਾਈਮ ਹੈਗਾ ਬਈ ਸਾਡਾ ਆਊਗਾ, ਕਿਉਂਕਿ ਖੁਆਰ ਹੋਏ ਸਭ ਮਿਲेंगे ਹੈ ਨਾ। ਵਜੇ ਜਨਮ ਜੋ ਹੋਏ, ਗੁਰੂ ਸਾਹਿਬ ਨੇ ਆਪ ਆਖਿਆ ਇਹ ਗੱਲ ਵੀ ਤੁਸੀਂ ਮਿਲੋਗੇ ਜ਼ਰੂਰ, ਤੁਸੀਂ ਇੱਕ ਵਾਰ ਇੱਕ ਹੋਵੋਗੇ ਜ਼ਰੂਰ। ਇੱਕ ਟਾਈਮ ਹੁੰਦਾ ਜਦੋਂ ਪਹਿਲਾਂ ਨਰਾਇਣ ਨੂੰ ਭਗਤਾਂ ਦੇ ਉੱਤੇ ਜਿਹੜੇ ਨਰਾਇਣ ਨੂੰ ਬੈਠੇ ਹੋਏ ਸੀ ਗੁਰਦੁਆਰਿਆਂ ਤੇ ਕਬਜ਼ੇ ਕਰਕੇ, ਉਸ ਟਾਈਮ ਤੇ ਵੀ ਛਡਵਾਉਣ ਲਈ ਬੜਾ ਕੁਝ ਕਰਨਾ ਪਿਆ ਸੀਗਾ ਸਿੱਖ ਕੌਮ ਨੂੰ। ਉਦੋਂ ਵੀ ਬੜੀਆਂ ਇਸ ਤਰ੍ਹਾਂ ਦੇ ਵੰਗਾਰ ਕਰਦੇ ਹੋਣੇ ਉਦੋਂ ਸਿੱਖ ਕੌਮ ਦੇ ਸਾਡੇ ਜਿਹੜੇ ਉਸ ਟਾਈਮ ਦੇ ਸੰਗਤ ਸੀਗੀ, ਤੇ ਅੱਜ ਵੀ ਉਹ ਕਰ ਰਹੇ ਹਾਂ। ਅਸੀਂ ਅੱਜ ਵੀ ਉਹਨਾਂ ਨੂੰ ਕਹਿ ਰਹੇ ਹਾਂ ਬਈ ਤੁਸੀਂ ਇਹ ਜਿਹੜਾ ਕਰ ਰਹੇ ਹੋ ਗਲਤ ਹੈ ਸਿਸਟਮ ਤੁਹਾਡਾ, ਤੁਸੀਂ ਇਹਨੂੰ ਸਹੀ ਪਾਸੇ ਲੈ ਕੇ ਜਾਓ। ਜਿਹੜਾ ਆਪਦਾ ਪੈਸਾ ਇਹਨਾਂ ਚੀਜ਼ਾਂ ਦੇ ਹੋਰਾਂ ਤੇ ਲਾਉਣੇ ਹੋ, ਤੁਸੀਂ ਉਹ ਪੈਸੇ ਨੂੰ ਗੁਰਦੁਆਰਿਆਂ ਦੀ ਜਗ੍ਹਾ ਆਪਣਾ ਸਕੂਲ ਬਣਾਓ, ਉਹਦੇ ਤੁਸੀਂ ਕਾਲਜ ਬਣਾਓ, ਉਹਦੇ ਬੱਚਿਆਂ ਲਈ ਉਹਨਾਂ ਲਈ ਹਸਪਤਾਲ ਬਣਾਓ ਜਿੱਥੇ ਸਿੱਖਾਂ ਦੇ ਇਲਾਜ ਹੋ ਸਕਣ, ਤਾਂ ਕਿ ਜਿਹੜਾ ਹੋਰ ਧਰਮਾਂ ਦੇ ਵਿੱਚ ਜਾ ਰਹੇ ਆ ਇੱਕ ਛੋਟੇ ਛੋਟੇ ਲਾਲਚ ਕਰਕੇ ਜਾ ਰਹੇ ਆ, ਕੁਝ ਹਜ਼ਾਰਾਂ ਕਰਕੇ। ਕੀ ਸਿੱਖ ਕੌਮ ਕੋਲ ਕੋਈ ਹੈ ਨਹੀਂਗਾ? ਬਹੁਤ ਪੈਸਾ ਸਿੱਖ ਕੌਮ ਕੋਲੇ। ਇੱਕ ਗੱਲ ਕਹੀ ਜਾਂਦੀ ਆ ਵੀ ਉਹਨਾਂ ਦੀ ਲੀਕ ਨੂੰ ਮਿਟਾਉਣ ਨਾਲੋਂ ਆਪਣੀ ਲੀਕ ਨੂੰ ਹੋਰ ਲੰਮੀ ਕਰੋ। ਇਹੀ ਗੱਲ ਮੈਂ ਕਹਿਣਾ ਚਾਹੁੰਦਾ। ਉਹਨਾਂ ਨੂੰ ਅਸੀਂ ਨਹੀਂ ਕੁਝ ਕਹਿ ਸਕਦੇਗੇ, ਅਸੀਂ ਆਪਦੀ ਲੀਕ ਇੰਨੀ ਕੁ ਮਜ਼ਬੂਤ ਕਰੀਏ, ਇੰਨੀ ਕੁ ਗਹਿਰੀ ਕਰੀਏ ਕਿ ਉਹਨਾਂ ਨੂੰ ਵੀ ਦੇਖਣਾ ਪੈ ਜੇ ਸਾਡੇ ਵੱਲ।
ਉਹ ਵੀ ਸਾਡੇ ਵੱਲ ਹੱਥ ਫੈਲਾਉਣ ਕਿ ਹਾਂ ਇਹ ਕੁਝ ਕਰ ਰਹੇ ਆ, ਇਹ ਯਾਰ ਸੱਚੀ ਦੇ ਵਿੱਚ ਇਹ ਸੰਸਥਾਵਾਂ ਹੈਗੀਆਂ, ਇਹ ਸੱਚੀ ਦੇ ਵਿੱਚ ਕੌਮ ਹੈਗੀ ਹੈ ਤੇ ਕੌਮ ਦੇ ਵਿੱਚ ਜਾਗਰੂਕਤਾ ਆ ਵੀ ਰਹੀ ਹੈ। ਅਸੀਂ ਮੰਨਦੇ ਇਹ ਗੱਲ ਵੀ ਕੁਝ ਲਾਲਚੀ ਲੋਕ ਹੈ, ਉਹ ਅੱਜ ਵੀ ਛੱਡ ਕੇ ਗਏ, ਕੱਲ ਵੀ ਛੱਡ ਕੇ ਗਏ, ਤੇ ਮੈਂ ਇਹ ਵੀ ਗੱਲ ਦੱਸਦਾ, ਉਹ ਬਦਾਵੇ ਵੀ ਪੜਵਾਉਣਗੇ। ਇੱਕ ਵਕਤ ਆਊਗਾ ਬਦਾਵੇ ਵੀ ਪੜਵਾਉਣਗੇ। ਗੁਰੂ ਸਾਹਿਬ ਦੀਆਂ ਝੋਲੀਆਂ ਤੋਂ ਬਿਨਾਂ ਉਹਨਾਂ ਨੂੰ ਢੋਈ ਨਹੀਂ ਮਿਲਣੀ ਕਿਤੇ, ਤੇ ਇਹ ਮੇਰੀ ਗਰੰਟੀ ਹੈ ਇਸ ਗੱਲ ਦੀ ਵੀ ਬਦਾਵੇ ਪੜਾਉਣ ਉਹਨਾਂ ਨੂੰ ਵਾਪਸੀ ਆਉਣਾ ਹੀ ਪੈਣਾ ਕਿਤੇ ਨਾ ਕਿਤੇ ਜੀ। ਭਾਈ ਸਾਹਿਬ ਆਖਰੀ ਸਵਾਲ ਹੈ, ਭਾਰਤੀ ਸਰਕਾਰ ਦੇ ਵੱਲੋਂ ਕਈ ਵਾਰੀ ਸਿੱਖਾਂ ਨੂੰ ਅਲੱਗ ਦਿਸ਼ਾ ਅਲੱਗ ਨਜ਼ਰ ਦੇ ਨਾਲ ਵੇਖਿਆ ਜਾਂਦਾ ਹੈ, ਕਈ ਵਾਰੀ ਵਿਤਕਰਾ ਵੀ ਸਾਹਮਣੇ ਆਉਂਦਾ ਹੈ। ਅੱਜ ਕੱਲ ਆਪਾਂ ਖਬਰਾਂ ਦੇਖ ਰਹੇ ਹਾਂ, ਵੱਡੇ ਵੱਡੇ ਦੁਨੀਆ ਦੇ ਜਿਹੜੇ ਨਾਮੀ ਅਖਬਾਰ ਨੇ ਉਹਨਾਂ ਦੇ ਵਿੱਚ ਆਰਟੀਕਲ ਲੱਗ ਰਹੇ ਨੇ ਸਿੱਖਾਂ ਦੇ ਬਾਬਤ ਕਿ ਸਿੱਖਾਂ ਦੇ ਨਾਲ ਆ ਹੋ ਰਿਹਾ। ਵਿਦੇਸ਼ਾਂ ਦੇ ਵਿੱਚ ਜੇਕਰ ਗੱਲ ਕਰੀਏ, ਭਾਈ ਹਰਦੀਪ ਸਿੰਘ ਨਿੱਜਰ ਹੋਣਾ ਵਾਲਾ ਮਾਮਲਾ ਤੁਸੀਂ ਜਾਣਦੇ ਹੋਵੋਗੇ, ਭਾਈ ਅਵਤਾਰ ਸਿੰਘ ਖੰਡਾ ਹੋਣਾ ਵਾਲਾ ਮਾਮਲਾ ਹੈ। ਉਸ ਤੋਂ ਬਾਅਦ ਅਮਰੀਕਾ ਤੱਕ ਦੀ ਹੁਣ ਗੱਲ ਹੋ ਰਹੀ ਹੈ ਵੀ ਅਮਰੀਕਾ ਦੇ ਵਿੱਚ ਵੀ ਅਸੈਸੀਨੇਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਇੱਕ ਵਿਅਕਤੀ ਨੂੰ ਉੱਥੋਂ ਚੈੱਕ ਰਿਪਬਲਿਕ ਤੋਂ ਫੜਿਆ ਗਿਆ। ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਵੇਖਦੇ ਆ ਉਸ ਲਈ ਕੀ ਲੱਗਦਾ ਕਿ ਕੀ ਇਹ ਸਿਰਫ ਇੱਕ ਏਜੰਡਾ ਘੜਿਆ ਜਾ ਰਿਹਾ ਹੈ, ਪ੍ਰੋਪੋਗੈਂਡਾ ਕੀਤਾ ਜਾ ਰਿਹਾ ਜਾਂ ਫਿਰ ਸੱਚੀ ਵਿਤਕਰਾ ਕੀਤਾ ਜਾ ਰਿਹਾ? ਬਿਲਕੁਲ ਇਹ ਵਿਤਕਰਾ ਤਾਂ ਜੀ ਸ਼ੁਰੂ ਤੋਂ ਚੱਲਿਆ ਆਉਂਦਾ, ਤੇ ਜਿੰਨੀ ਦੇਰ ਤੱਕ ਮੈਂ ਇੱਕ ਗੱਲ ਦੱਸਦਾ ਜੀ, ਜਿਹੜੀਆਂ ਕਮਿਊਨਿਟੀਆਂ ਬਈ ਆਪਾਂ ਕਹਿ ਸਕਦੇ ਜ਼ਿਆਦਾ ਹੁੰਦੀਆਂ, ਉਹ ਆਟੋਮੈਟਿਕ ਦੀ ਗੱਲ ਆ, ਛੋਟੇ ਨੂੰ ਉਹ ਰੋਲਣ ਦੀ ਕੋਸ਼ਿਸ਼ ਕਰਦੀਆਂ ਤੇ ਸਾਡੀ ਇਹ ਤਾਂ ਮੰਨ ਸਕਦੇ ਆ। ਅਸੀਂ ਤਾਂ ਹੀ ਇਹ ਗੱਲ ਕਹਿੰਦੇ ਆ ਵੀ ਜੇ ਅਸੀਂ ਸਰਦਾਰ ਬਣ ਗਏ ਆਪਦੇ ਖੇਤਰਾਂ ਦੇ ਵਿੱਚ, ਜੇ ਅਸੀਂ ਬਿਜ਼ਨਸ ਦੇ ਵਿੱਚ ਬੜੇ ਵੱਡੇ ਸਰਦਾਰ ਬਣ ਗਏ, ਜੇ ਅਸੀਂ ਵੱਡੀਆਂ ਜੋਬ ਤੇ ਪਹੁੰਚ ਗਏ, ਵੱਡੇ ਲੀਡਰ ਬਣ ਗਏ, ਵਰਲਡ ਬੈਂਕ ਦਾ ਜੇ ਹੋ ਸਕਦਾ ਚੇਅਰਮੈਨ ਉਹ ਸਰਦਾਰ ਹੈ। ਹਾਂਜੀ ਉਸੇ ਤਰ੍ਹਾਂ ਬਈ ਹੁਣ ਆਪਾਂ ਇਹ ਗੱਲ ਕਹਿ ਸਕਦੇ ਆ ਨਾ, ਆਪਾਂ ਨੂੰ ਉਹ ਤੇ ਮਾਣ ਹੁੰਦਾ ਨਾ ਇਸ ਗੱਲ ਦਾ। ਇੱਕ ਕੈਚ ਛੁੱਟ ਜਾਣ ਤੇ ਅਰਸ਼ਦੀਪ ਨੂੰ ਖਾਲਿਸਤਾਨੀ ਕਹਿਣਾ ਬਹੁਤ ਸੌਖਾ ਹੈ, ਪਰ ਜੇ ਅਸੀਂ ਇਹੀ ਸਾਡੀ ਕਮਿਊਨਿਟੀ ਨੇ ਸਾਰੇ ਹੀ ਸਾਡੇ BCCI ਦੇ ਵਿੱਚ ਸਾਡੇ ਕੋਈ ਸਿੱਖ ਬੈਠੇ ਹੁੰਦੇ ਤੇ ਉਹ ਕਿਵੇਂ ਇਹ ਗੱਲ ਕਹਿ ਦਿੰਦੇ, ਕਿਵੇਂ ਟਰੋਲ ਹੋ ਜਾਂਦਾ ਇਹ ਸਾਰਾ ਗੱਲ ਹੈ। ਹਾਂਜੀ, ਪਰ ਇੱਕ ਰੋਲ ਹੈ ਕੀ ਹੈ ਵੀ ਅਸੀਂ ਇਸ ਚੀਜ਼ ਦਾ ਹੀ ਪਹੁੰਚ ਹੀ ਨਹੀਂ ਕਰ ਰਹੇਗੇ। ਅਸੀਂ ਸਿਰਫ ਇੱਕ ਹੀ ਚੀਜ਼ ਦਾ ਆਪਦਾ ਏਜੰਡਾ ਬਣਾ ਲਿਆ ਹੋਇਆ, +2 ਕਰਨਾ ਤੇ ਬਾਹਰ ਜਾਣਾ ਹੈ। ਅਸੀਂ +2 ਕੀਤੀ, IELTS ਕਰ ਲਓ, PTE ਕਰ ਲਓ, ਬਾਹਰ ਜਾਓ। ਇਹ ਚੀਜ਼ ਰੋਕ ਕੇ ਸਾਨੂੰ ਇੱਥੇ ਹੀ ਪੜ੍ਹ ਕੇ ਇੱਥੇ ਹੀ ਮਜ਼ਬੂਤ ਹੋਣਾ ਪੈਣਾ ਹੈ, ਚਾਹੇ ਜਿੱਥੇ ਮਰਜ਼ੀ ਭੱਜ ਲਓ, ਧਰਤੀ ਇੱਥੋਂ ਨਹੀਂ ਬਦਲਣੀ ਗੀ, ਸ਼ਹੀਦਾਂ ਦੀ ਸਥਾਨ ਇਹੀ ਰਹਿਣੇ ਆ। ਅਸੀਂ ਬਾਰ-ਬਾਰ ਇਹ ਗੱਲ ਨਹੀਂ ਕਹਿ ਸਕਦੇਗੇ ਵੀ ਅੱਜ ਇੱਥੋਂ ਸਥਾਨ ਬਦਲ ਕੇ ਤੇ ਧਰਤੀ ਹੋਰ ਕਰ ਦਈਏ। ਜੇ ਅਸੀਂ ਭਾਰਤ ਨੂੰ ਇੱਥੇ ਰੱਖਿਆ ਹੋਇਆ ਤੇ ਭਾਰਤ ਦੇ ਵਿੱਚ ਰਹਿ ਰਹੇ ਹਾਂ, ਅਸੀਂ ਇੰਡੀਆ ਦੇ ਵਿੱਚ ਰਹਿ ਰਹੇ ਹਾਂ, ਤੇ ਇੰਡੀਆ ਦੇ ਵਿੱਚ ਸਾਨੂੰ ਹੱਕ ਲੈਣ ਦਾ ਕਿਤੇ ਨਾ ਕਿਤੇ ਸਾਨੂੰ ਹੱਕ ਦੇਣੇ ਵੀ ਪੈਣਗੇ ਇਹਨਾਂ ਨੂੰ, ਤੇ ਲੈਣੇ ਵੀ ਅਸੀਂ ਕਰਨੇ ਪੈਣੇ ਸਾਨੂੰ ਹੱਕ ਲੈਣ ਲਈ ਕੁਝ ਨਾ ਕੁਝ। ਤੇ ਉਹ ਇੱਕ ਇੱਥੇ ਮੈਂ ਗੱਲ ਹੋਰ ਐਡ ਕਰੂੰਗਾ, ਜਿਵੇਂ ਵੀਰ ਜੀ ਗੱਲ ਕਰ ਰਹੇ ਨੇ, ਤੁਸੀਂ ਆਹ ਪੜ੍ਹੋ, ਦੇਖੋ, ਵੰਡ ਛਕੋ ਕੇਵਲ ਲੰਗਰ ਹੀ ਨਾ ਵੰਡੋ, ਹਨਾ, ਵਿਦਿਆ ਵੀ ਵੰਡੀਏ ਤੇ ਜ਼ਰੂਰਤਮੰਦ ਨੂੰ ਕਿਰਤੀ ਬਣਾਈਏ। ਤੇ ਸਾਡੇ ਲਈ ਸਭ ਤੋਂ ਵੱਡੀ ਚੀਜ਼ ਹੈ ਸਟੱਡੀ, ਠੀਕ ਹੈ, ਉਹ ਬੜੀ ਜ਼ਰੂਰੀ ਹੈ। ਗੁਰਬਾਣੀ ਦੇ ਵਿੱਚ ਇੱਕ ਫਰਮਾਨ ਹੈ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ, ਹੈ ਨਾ। ਜਦੋਂ ਅਸੀਂ ਆਪ ਇੱਕ ਕਦਮ ਪੱਟਾਂਗੇ ਤੇ ਸਤਿਗੁਰ ਤਾਂ ਫਿਰ ਆਪ ਅੱਗੇ ਖੜੇ ਨੇ, ਹੈ ਨਾ। ਤੇ ਆਪਾਂ ਇਹ ਗੱਲਾਂ ਦੇ ਵਿੱਚ ਨਾ ਹੀ ਪਈਏ, ਹੈ ਨਾ, ਵੀ ਇਹ ਚੀਜ਼ਾਂ ਹੋ ਰਹੀਆਂ ਨੇ, ਇਹ ਤਾਂ ਹੋ ਹੀ ਜਾਣੇ ਨੇ, ਇਹ ਤਾਂ ਪੁਰਾਣੇ ਸਮੇਂ ਚੱਲਦੀਆਂ ਆ ਰਹੀਆਂ ਨੇ। ਪਰ ਅਸੀਂ ਜਿਹੜਾ ਆਪਣਾ ਕਾਰਜ ਹੈ, ਅਸੀਂ ਆਪਣਾ ਜਿਹੜਾ ਫਰਜ਼ ਹੈ, ਉਹ ਅਸੀਂ ਨਿਭਾਉਂਦੇ ਰਹਿਣਾ ਤੇ ਚੱਲਦੇ ਰਹਿਣਾ, ਤੇ ਸਤਿਗੁਰਾਂ ਦੀ ਕਿਰਪਾ ਹੁੰਦੀ ਰਹਿਣੀ ਹਮੇਸ਼ਾ ਤਾਂ, ਤੇ ਚੜ੍ਹਦੀ ਕਲਾ 'ਚ ਰਹਿਣਾ ਆਪਾਂ। ਸਤਿ ਸ਼੍ਰੀ ਅਕਾਲ। ਸੋ ਵੀਰ ਤੁਸੀਂ ਸਮਾਂ ਦਿੱਤਾ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।